ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਆਪ ਬਲਤੇਜ ਪੰਨੂ ਜੀ ਤੇ ਦੱਸਣਗੇ ਕਿ ਉੱਥੇ ਕੀ ਕੁਝ ਵਾਪਰ ਰਿਹਾ ਹੈ ਪੰਜਾਬ ਦੇ ਵਿੱਚ। ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਕਿ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ, ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਜਾਫੀ ਸਿੰਘ ਜੀ ਬੇਕਰਸਫੀਲਡ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ, ਸਪਾਂਸਰ ਕੀਤਾ ਜੀ। ਤੇ ਆਪਾਂ ਵੱਧਦੇ ਹਾਂ ਜੀ ਅੱਜ ਦੀਆਂ ਖਬਰਾਂ ਵੱਲ ਕਿ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਬਲਤੇਜ ਪੰਨੂ ਜਿਹੜੀ ਪਹਿਲੀ ਖਬਰ ਆ ਰਹੀ ਆ ਕਿ ਜਿਹੜਾ ਇੱਕ ਗੜੂਆ ਪਿੰਡ ਦਾ ਜੰਪਲ ਭਾਰਤੀ ਹਵਾਈ ਫੌਜ ਦਾ ਮੁਖੀ ਬਣਿਆ। ਬਿਲਕੁਲ ਜੀ, ਅਕਸਰ ਬਹੁਤੀਆਂ ਖਬਰਾਂ ਜਿਹੜੀਆਂ ਨੈਗੇਟਿਵ ਹੀ ਹੁੰਦੀਆਂ ਨੇ, ਜਿਹੜੇ ਖਾਸ ਤੌਰ ਦੇ ਉੱਤੇ ਨਸ਼ਿਆਂ ਦੇ ਵਿੱਚ ਫਸੇ ਲੋਕਾਂ ਦੀਆਂ। ਤੋਂ ਟਾਵੀਂ ਖਬਰ ਜਿਹੜੀ ਹੈ ਜੀ ਉਹ ਆਉਂਦੀ ਹੈ, ਜਿਹੜੀ ਤਰੱਕੀ ਜਿਹਨੂੰ ਕਹੀ ਜਾ ਸਕਦੀ ਹੈ। ਵਰਿੰਦਰ ਸਿੰਘ ਧਨੋਆ ਨੇ ਜਿਹਨਾਂ 1999 ਦੇ ਵਿੱਚ ਕਾਰਗਿਲ ਜੰਗ ਦੇ ਦੌਰਾਨ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਕੁਐਡਰਨ ਦੀ ਅਗਵਾਈ ਜਿਹੜੀ ਕੀਤੀ ਸੀਗੀ, ਉਹਨਾਂ ਨੂੰ ਭਾਰਤੀ ਹਵਾਈ ਸੈਨਾ ਦਾ ਉਪ ਮੁਖੀ ਜਿਹੜਾ ਜੀ ਬਣਾਇਆ ਗਿਆ। ਉਹਨਾਂ ਨੇ ਉਹਦਾ ਅਹੁਦਾ ਜਿਹੜਾ ਸੰਭਾਲਿਆ। ਏਅਰ ਮਾਰਸ਼ਲ ਧਨੋਆ ਜਿਹੜੇ ਨੇ ਉਹ ਮੋਹਾਲੀ ਜ਼ਿਲ੍ਹੇ ਦੇ ਪਿੰਡ ਘੜੂਆ ਦੇ ਜੰਪਲ ਨੇ ਔਰ ਕਾਰਗਿਲ ਜੰਗ ਦੇ ਵੇਲੇ ਭਾਰਤੀ ਹਵਾਈ ਸੈਨਾ ਦੀ ਜਿਹੜੀ 17ਵੀਂ ਸਕੁਐਡਰਨ ਦੀ ਵਾਗਡੋਰ ਸੀਗੀ ਉਹ ਉਹਨਾਂ ਨੇ ਸੰਭਾਲੀ ਸੀਗੀ। ਔਰ ਸ੍ਰੀਨਗਰ ਤੋਂ MiG-21 ਜਹਾਜ਼ ਦੀਆਂ ਉਡਾਣਾਂ ਜਿਹੜੀਆਂ ਉਹ ਭਰੀਆਂ ਸੀਗੀਆਂ, ਕਿਉਂਕਿ ਜਿਹੜਾ ਪਹਾੜੀ ਏਰੀਆ ਦੇ ਵਿੱਚ ਜਿਹੜਾ ਜੀ ਇਹਨਾਂ ਜਹਾਜ਼ਾਂ ਨੂੰ ਉਡਾਉਣਾ, ਉਦੋਂ ਉਹਨਾਂ ਦੀ ਕਾਬਲੀਅਤ ਜਿਹੜੀ ਸੀ ਉਹਦਾ ਲੋਹਾ ਮੰਨਿਆ ਗਿਆ ਸੀਗਾ। ਔਰ ਇਹਦਾ ਹੀ ਇਨਾਮ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਹੁਣ ਇਸ ਉੱਚ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਪਹੁੰਚਣ ਦਾ ਮੌਕਾ ਮਿਲਿਆ ਜੀ। ਤੇ ਜੀ ਬੜੀ ਦੇਰ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਪੋਜ਼ਿਟਿਵ ਹੁੰਦੀਆਂ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕਿ ਰੇਲ ਮੰਤਰੀ ਆ, ਉਸ ਨੂੰ ਪਾਇਲਟ ਦੀਆਂ ਬੜੀਆਂ ਖਰੀਆਂ ਸੁਣਨੀਆਂ ਪਈਆਂ। ਕਿਉਂਕਿ ਅਕਸਰ ਜਦੋਂ ਇਹ ਮੰਤਰੀ ਬਣ ਜਾਂਦੇ ਨੇ ਜੀ ਫਿਰ ਕਿਸੇ ਦਾ ਜਿਹੜਾ ਜਵਾਬ ਨਹੀਂ ਸੁਣਦੇ। ਔਰ ਜਿਹੜਾ ਪਾਕਿਸਤਾਨ ਤੋਂ ਐਕਚੁਅਲੀ ਜਿਹੜੀ ਕੁਝ ਸਮਾਂ ਪਹਿਲਾਂ ਇੱਕ ਵਾਇਰਲ ਹੋਈ ਸੀਗੀ ਵੀਡੀਓ, ਜਿਹਦੇ ਵਿੱਚ ਉੱਥੇ ਇੱਕ ਜਿਹੜਾ ਮੰਤਰੀ ਸੀਗਾ ਉਹਨੂੰ ਲੋਕਾਂ ਨੇ ਇਸ ਕਰਕੇ ਮੋੜ ਦਿੱਤਾ ਸੀਗਾ ਜਹਾਜ਼ ਤੋਂ ਬਾਹਰ ਕਿ ਉਹ ਲੇਟ ਸੀਗਾ ਤੇ ਉਹਦੀ ਵਜ੍ਹਾ ਕਰਕੇ ਫਲਾਈਟ ਜਿਹੜੀ ਸੀ ਉਹ ਲੇਟ ਹੋ ਗਈ। ਉਸ ਤੋਂ ਬਾਅਦ ਤਕਰੀਬਨ ਇਹ ਕਹਿ ਲਓ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜੇ ਜਹਾਜ਼ਾਂ ਦੇ ਵਿੱਚ ਇਹਨਾਂ ਮੰਤਰੀਆਂ ਸੰਤਰੀਆਂ ਦੇ ਵੱਲੋਂ ਜਿਹੜੇ ਆਪਣੀ ਮਨਮਰਜ਼ੀ ਚਲਾਈ ਜਾਂਦੀ ਆ, ਉਹਦੀਆਂ ਕਈ ਰਿਪੋਰਟ ਜਿਹੜੀਆਂ ਉਹ ਸਾਹਮਣੇ ਆਉਣ ਲੱਗ ਗਈਆਂ ਜੀ। ਔਰ ਕੇਂਦਰੀ ਰੇਲ ਮੰਤਰੀ ਜਿਹੜੇ ਸੁਰੇਸ਼ ਪ੍ਰਭੂ ਨੇ, ਉਹਨੇ ਪਿੱਛੇ ਜੇ ਹਿਮਾਚਲ ਪ੍ਰਦੇਸ਼ ਦੀ ਯਾਤਰਾ ਦੇ ਦੌਰਾਨ ਜਹਾਜ਼ ਦੇ ਪਾਇਲਟ ਤੋਂ ਉਸ ਟਾਈਮ ਜਿਹੜੀਆਂ ਸੀਗੀਆਂ ਉਹ ਖਰੀਆਂ ਸੁਣਨੀਆਂ ਪੈ ਗਈਆਂ, ਜਦੋਂ ਉਹਨਾਂ ਨੇ ਪਾਇਲਟ ਨੂੰ ਖਰਾਬ ਮੌਸਮ ਦੇ ਵਿੱਚ ਜਹਾਜ਼ ਉਡਾਉਣ ਦੇ ਵਾਸਤੇ ਜਿਹੜਾ ਜੀ ਉਹ ਕਹਿ ਦਿੱਤਾ। ਇਹ ਉਹਨਾਂ ਨੇ ਤਕਰੀਬਨ 30 ਮਈ ਦਾ ਜਿਹੜਾ ਜੀ ਵਾਕਿਆ ਇਹ ਦੱਸਿਆ ਜਾ ਰਿਹਾ। ਔਰ ਜਿਹੜਾ ਪਾਇਲਟ ਸੀਗਾ ਉਹਦਾ ਜਹਾਜ਼ ਨਾ ਉਡਾਉਣ ਦੇ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਿਹੜਾ ਪਾਇਲਟ ਸੀਗਾ ਉਹਨਾਂ ਨੇ ਇਹ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਨਾਲ ਆਉਣ ਨੂੰ ਕਿ ਉਹਨਾਂ ਨੇ ਦਿੱਲੀ ਜ਼ਰੂਰੀ ਮੀਟਿੰਗ ਦੇ ਵਿੱਚ ਪਹੁੰਚਣਾ, ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਇਹ ਜਹਾਜ਼ ਜਿਹੜਾ ਜੀ ਉਹ ਉੱਡਣਾ ਚਾਹੀਦਾ। ਜਿਹੜਾ ਪਾਇਲਟ ਸੀਗਾ ਜਦੋਂ ਉਹਨੂੰ ਪਤਾ ਲੱਗਿਆ ਜੀ ਉਹਨੇ ਆਪਣਾ ਸਮਾਨ ਜਿਹੜਾ ਸੀਗਾ ਜਹਾਜ਼ ਤੋਂ ਲਾ ਲਿਆ ਔਰ ਇਹ ਕਿਹਾ ਕਿ ਉਹ ਇਹ ਜਿਹੜਾ ਜੀ ਜਹਾਜ਼ ਆ ਹੁਣ ਕੱਲ੍ਹ ਉਡਾਣ ਭਰੂਗਾ ਕਿਉਂਕਿ ਅੱਜ ਮੌਸਮ ਜਿਹੜਾ ਉਹ ਠੀਕ ਨਹੀਂ ਹੈਗਾ। ਜਦੋਂ ਇਹ ਸੁਰੇਸ਼ ਪ੍ਰਭੂ ਸੀਗੇ ਉਹਨੇ ਇਹ ਗੱਲ ਕਹੀ ਜੀ ਕਿ ਇਹ ਹਰ ਹਾਲਤ ਛੁੱਟੂਗਾ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਪਾਇਲਟ ਸੀਗਾ ਉਹ ਆਪ ਚਲੇ ਗਿਆ ਸੁਰੇਸ਼ ਪ੍ਰਭੂ ਦੇ ਕੋਲੇ, ਜਿਹੜਾ ਕਿ ਉਹਦੇ ਉੱਤੇ ਭੜਕ ਪਿਆ ਜੀ। ਔਰ ਇਹ ਕਿਹਾ ਕਿ ਉਹਦੀ ਹਿੰਮਤ ਜਿਹੜੀ ਹੈ ਜੀ ਉਹ ਜਵਾਬ ਦੇਣ ਦੀ ਕਿਵੇਂ ਪਈ। ਅੱਗੋਂ ਜਿਹੜਾ ਪਾਇਲਟ ਸੀਗਾ ਜੀ ਉਹਨੇ ਫਿਰ ਦੱਸਦੇ ਨੇ ਕਿ ਚੰਗੀਆਂ ਜਿਹੜੀਆਂ ਜੀ ਉਹ ਖਰੀਆਂ ਸੁਣਾਈਆਂ। ਇਹ ਕਿਹਾ ਕਿ ਸੁਰੇਸ਼ ਪ੍ਰਭੂ ਜਿਹੜਾ ਜੀ ਉਹ ਆਪਣੇ ਸ਼ਬਦਾਵਲੀ ਜਿਹੜੀ ਹੈ ਜੀ ਉਹ ਵਾਪਸ ਲੈਣ, ਨਹੀਂ ਤਾਂ ਇੱਥੇ ਹੀ ਜਿਹੜਾ ਜੀ ਇਹ ਖੜਾ ਰਹੂਗਾ ਜੀ। ਔਰ ਜਿਹੜਾ ਹੈਲੀਕਾਪਟਰ ਸੀਗਾ ਜੀ ਉਹ ਇੱਕ ਨਵਾਂ ਜਿਹੜਾ ਫਿਰ ਉਹ ਭੇਜਿਆ ਗਿਆ ਜੀ ਦਿੱਲੀ ਤੋਂ, ਉਹ ਸੁਰੇਸ਼ ਪ੍ਰਭੂ ਨੂੰ ਲੈ ਕੇ ਜਿਹੜਾ ਜੀ ਚੰਡੀਗੜ੍ਹ ਗਿਆ ਜਿੱਥੋਂ ਉਹ ਦਿੱਲੀ ਦੇ ਵਾਸਤੇ ਰਵਾਨਾ ਹੋਏ। ਸੋ ਇਹ ਪਾਇਲਟ ਜਿਹੜਾ ਸੀਗਾ ਜੀ ਉਹ ਵੇਰ ਗਿਆ, ਉਹ ਕਹਿੰਦਾ ਜੀ ਮੈਂ ਆਪਣੀ ਜਾਨ ਦਾ ਜ਼ੋਖਮ ਜਿਹੜਾ ਜੀ ਉਹ ਨਹੀਂ ਲੈਂਦਾ, ਨਾ ਮੈਂ ਇਹ ਜਿਹੜਾ ਜੀ ਹੈਲੀਕਾਪਟਰ ਉਡਾਊਂਗਾ। ਤੇ ਸ਼ਾਇਦ ਉਸ ਟਾਈਮ ਕੇਂਦਰੀ ਮੰਤਰੀ ਨੂੰ ਜਿਹੜਾ ਪਤਾ ਲੱਗਿਆ ਹੋਊਗਾ, ਜਿਹੜਾ ਕਹਿੰਦੇ ਕਿ ਉਹਨਾਂ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ, ਵੀ ਪੱਤਾ ਨਹੀਂ ਕਈ ਵਾਰ ਪਾਇਲਟ ਵੀ ਹਿੱਲ ਜਾਂਦੇ। ਬਿਲਕੁਲ ਜੀ, ਜਿੱਲੇ ਹਿੱਲਣ ਲੱਗਦਾ ਬਹੁਤ ਕੁਛ ਹਿੱਲ ਜਾਂਦਾ ਹੈ, ਪਰ ਇਹ ਹਵਾ ਦੇ ਵਿੱਚ ਹੀ ਫਿਰਦੇ ਆ। ਤੇ ਅੱਗੇ ਪੰਜਾਬ ਕਾਂਗਰਸ ਦੇ ਆਪਾਂ ਕਾਟੋ ਕਲੇਸ਼ ਦੀ ਗੱਲ ਕਰੀਏ ਕਿ ਬਹੁਤ ਸਾਲਾਂ ਤੋਂ ਇਹਨਾਂ ਦਾ ਕਾਟੋ ਕਲੇਸ਼ ਹੈ ਪ੍ਰਧਾਨਗੀ ਨੂੰ ਲੈ ਕੇ, ਤੇ ਹੁਣ ਪਤਾ ਲੱਗਾ ਹੈ ਕਿ ਬੜਾ ਜਲਦੀ ਹੈ ਸਾਰ ਪਸਾਰ ਦੀ ਦੇ ਕੇ ਪ੍ਰਧਾਨ ਦਾ ਫੈਸਲਾ ਹੋ ਜਾਊਗਾ।
ਅਜੇ ਬਿਲਕੁਲ ਜੀ ਲੱਗ ਰਿਹਾ ਜੀ ਕਿ ਇਹ ਫੈਸਲਾ ਜਿਹੜਾ ਹੋ ਸਕਦਾ ਹੈ, ਕਿਉਂਕਿ ਕੇਂਦਰੀ ਜਿਹੜੀ ਹਾਈ ਕਮਾਂਡ ਆ ਉਹ ਵਾਹਵਾ ਦਬਾਅ ਦੇ ਥੱਲੇ ਆ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਹੁਣ ਸਮਾਂ ਘੱਟ ਬਚਦਾ ਅੱਗੋਂ, ਤੇ ਜੇ ਹੁਣ ਪ੍ਰਧਾਨ ਜਿਹੜਾ ਉਹ ਨਾ ਬਦਲਿਆ, ਭਾਵ ਕਿ ਕਾਟੋ ਕਲੇਸ਼ ਜਿਹੜਾ ਇਹਦਾ ਹੱਲ ਨਾ ਹੋਇਆ, ਤਾਂ ਫਿਰ ਕਾਂਗਰਸ ਨੂੰ ਜਿਹੜਾ ਜੀ ਉਹ ਨੁਕਸਾਨ ਭੁਗਤਣਾ ਪੈ ਸਕਦਾ। ਇਹ ਕਿਹਾ ਜਾ ਰਿਹਾ ਕਿ ਪ੍ਰਦੇਸ਼ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਹਾਈ ਕਮਾਂਡ ਨੂੰ ਕਹਿ ਚੁੱਕੇ ਨੇ ਜੀ ਕਿ ਜੇ ਹੁਣ ਨਾ ਹੋਇਆ ਤਾਂ ਫਿਰ ਅੱਗੋਂ ਜਿਹੜਾ ਜੀ ਇਹ ਲੇਟ ਹੋ ਜਾਣਾ। ਜਿਹੜੀਆਂ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ 3 ਵਿਧਾਇਕ ਬੀਬੀਆਂ ਨੇ, ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਦਿੱਲੀ ਦੇ ਵਿੱਚ ਮਿਲੀਆਂ ਨੇ ਔਰ ਉਹਨਾਂ ਨੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਜਿਹੜਾ ਜੀ ਉਹ ਛੇਤੀ ਕਰਨ ਦੇ ਉੱਤੇ ਜ਼ੋਰ ਜਿਹੜਾ ਉਹ ਦਿੱਤਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਜੀ ਉਹ ਸੌਂਪਣ ਦੇ ਵਾਸਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਗਿਆ ਔਰ ਹਾਈ ਕਮਾਂਡ ਦਾ ਰੁਖ ਜਿਹੜਾ ਜੀ ਉਹ ਹੁਣ ਅੱਗੇ ਨਾਲੋਂ ਥੋੜਾ ਠੰਡਾ ਹੋਇਆ। ਜਿਹੜੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਸੁਣਨ ਲਈ ਤਿਆਰ ਨਹੀਂ ਸੀਗੇ, ਪਿਛਲੇ ਦਿਨੀ ਵੀ ਆਪਾਂ ਖਬਰ ਦਿੱਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਹੁਣ ਵਿਚਲਾ ਰਾਹ ਥੋੜਾ ਲੱਭਿਆ, ਭਾਵ ਕਿ ਉਹਨਾਂ ਨੇ ਰਾਹੁਲ ਗਾਂਧੀ ਤੇ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਦੇ ਨਾਲ ਚੰਗਾ ਰਾਬਤਾ ਬਣਾਇਆ, ਜਿਹੜੇ ਕਿ ਪਹਿਲਾਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਉਹ ਚੱਲਦੇ ਸੀਗੇ। ਜਿਹੜੇ ਇੱਥੇ ਵਿਰੋਧੀ ਧਿਰ ਦੇ ਆਗੂ ਨੇ ਸੁਨੀਲ ਜਾਖੜ, ਉਹ ਇਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਪਾਰਟੀ ਦੇ ਸ਼ਕਤੀਸ਼ਾਲੀ ਆਗੂ ਨੇ, ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਨੂੰ ਹਰਾਉਣ ਦੇ ਵਾਸਤੇ ਸਖਤ ਟੱਕਰ ਜਿਹੜੀ ਹੈ ਜੀ ਉਹ ਦੇ ਸਕਦੇ ਨੇ। ਹੁਣ ਸਵਾਲ ਇਹ ਹੈ ਜੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇ ਵੀ ਦਿੱਤੀ ਜਾਂਦੀ ਹੈ ਕਮਾਂਡ, ਤਾਂ ਫਿਰ ਜਿਹੜਾ ਬਾਜਵਾ ਧੜਾ ਜੀ ਉਹ ਕਿਵੇਂ ਐਕਸੈਪਟ ਕਰ ਲੂਗਾ? ਜੇ ਉਹ ਐਕਸੈਪਟ ਕਰਦਾ ਚੁੱਪ ਕਰਕੇ ਤਾਂ ਅੰਦਰ ਖਾਤੇ ਜਿਹੜੀਆਂ ਜੀ ਉਹ ਜ਼ਰੂਰ ਵੱਢੂਗਾ। ਔਰ ਇਹ ਵੀ ਜਿਹੜੀ ਗੱਲ ਪਿਛਲੇ ਦਿਨ ਚੱਲੀ ਸੀ ਕਿ ਜਿਹੜੀ ਸੱਤਾਧਾਰੀ ਧਿਰ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਉਹ ਇਸ ਸਭ ਕਾਸੇ ਦੇ ਉੱਤੇ ਨੇੜਿਓਂ ਨਿਗਾਹ ਰੱਖਦੇ ਨੇ, ਇਹਨਾਂ ਦੇ ਫੋਨ ਵਗੈਰਾ ਦੇ ਸਾਰੇ ਟੈਪ ਕਰਾਉਂਦੇ ਨੇ ਤਾਂ ਕਿ ਇਹਨਾਂ ਨੂੰ ਪਾੜ ਕੇ ਜਿਹੜਾ ਜੀ ਉਹ ਆਪਣੀਆਂ ਚੰਮਦੀਆਂ ਚਲਾਉਂਦੇ ਰਹਿਣ, ਜਿਵੇਂ ਪਿਛਲੇ ਸਮੇਂ ਦੇ ਵਿੱਚ ਚਲਾਉਂਦੇ ਰਹੇ ਨੇ। ਸੋ ਵੇਖਣਾ ਇਹ ਹੋਊਗਾ ਜੀ ਜਿਹੜੀ ਕਾਂਗਰਸ ਹੈ ਉਹ ਕੀ ਇਹਦੇ ਵਿੱਚ ਕੁਛ ਕਰ ਸਕਦੀ ਹੈ ਤਬਦੀਲੀ। ਜੇ ਉਹ ਤਬਦੀਲੀ ਹੁੰਦੀ ਹੈ ਤਾਂ ਜਿਹੜੀ ਬਾਕੀ ਸਾਰੀ ਲੀਡਰਸ਼ਿਪ ਹੈ ਕਿ ਉਹਨੂੰ ਉਹ ਐਕਸੈਪਟ ਹੋਊਗੀ ਜਾਂ ਨਹੀਂ। ਆਪਾਂ ਅੱਗੇ ਗੱਲ ਕਰਦੇ ਹਾਂ, ਪੰਜਾਬ ਨੇ ਇੰਨੀ ਤਰੱਕੀ ਕਰ ਲਈ ਆ, ਕਹਿੰਦੇ ਕਣਕ ਦੀ ਪੈਦਾਵਾਰ ਦੇ ਵਿੱਚ ਇਹ ਪਿੱਛੇ ਨੂੰ ਤੀਜੇ ਨੰਬਰ ਤੇ ਚਲੇ ਗਿਆ। ਜੀ ਬਿਲਕੁਲ, ਐਕਚੁਅਲੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਕਣਕ ਦੀ ਪੈਦਾਵਾਰ ਦੇ ਵਿੱਚ ਪਹਿਲਾ ਦੂਜਾ ਨੰਬਰ ਜਿਹੜਾ ਹਾਸਲ ਕਰਦਾ ਰਿਹਾ, ਹੁਣ ਤੀਜੇ ਨੰਬਰ ਦੇ ਉੱਤੇ ਪਹੁੰਚ ਗਿਆ ਜੀ। ਉੱਤਰ ਪ੍ਰਦੇਸ਼ ਤੋਂ ਬਾਅਦ ਦੂਜਾ ਥਾਂ ਜਿਹੜਾ ਇਸ ਵਾਰੀ ਮੱਧ ਪ੍ਰਦੇਸ਼ ਨੇ ਮੰਨ ਲਿਆ। ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਧ ਕਣਕ ਦਾ ਯੋਗਦਾਨ ਪੰਜਾਬ ਦੇ ਵੱਲੋਂ ਪਾਇਆ ਜਾ ਰਿਹਾ। ਪੰਜਾਬ ਦੇ ਵਿੱਚ ਇਸ ਵਾਰ ਕੋਈ 150 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਹੈ, ਜਿਹੜੀ ਟੀਚੇ ਨਾਲੋਂ 168 ਟਨ ਨਾਲੋਂ ਘੱਟ ਹੈ। ਮੱਧ ਪ੍ਰਦੇਸ਼ ਦੇ ਵਿੱਚ ਇਸ ਸੀਜ਼ਨ ਦੇ ਵਿੱਚ 184 ਲੱਖ ਟਨ ਤੇ ਉੱਤਰ ਪ੍ਰਦੇਸ਼ ਦੇ ਵਿੱਚ 290 ਲੱਖ ਟਨ ਕਣਕ ਦੀ ਪੈਦਾਵਾਰ ਜਿਹੜੀ ਹੋਈ ਹੈ। ਔਰ ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ ਸਾਲ 175 ਲੱਖ ਟਨ ਕਣਕ ਦੀ ਜਿਹੜੀ ਪੈਦਾਵਾਰ ਹੋਈ ਸੀਗੀ ਜੀ। ਜਿਹੜਾ ਪੰਜਾਬ ਹੈ ਜੀ ਉਹਦਾ ਨਿਰੰਤਰ ਪਿੱਛੇ ਜਾਣ ਦੇ ਕਈ ਜਿਹੜੇ ਉਹ ਰੀਜ਼ਨ ਨੇ। ਇਸ ਵਾਰੀ ਜਿਹੜੀ ਇਹਦੀ ਮੌਸਮ ਨੇ ਵੀ ਕਾਫੀ ਕੁਝ ਜਿਹੜਾ ਜੀ ਉਹ ਉੱਪਰ ਥੱਲੇ ਜਿਹੜਾ ਕੀਤਾ, ਜਿਹਦੇ ਨਾਲ ਕਣਕ ਦਾ ਝਾੜ ਜਿਹੜਾ ਉਹ ਘਟਿਆ। ਪੰਜਾਬ ਦੇ ਵਾਸਤੇ ਇਹ ਵੀ ਕੋਈ ਰਾਹਤ ਵਾਲੀ ਗੱਲ ਹੈ ਕਿ ਇਸ ਸਾਲ ਕੇਂਦਰੀ ਪੂਲ ਦੇ ਵਿੱਚ 103 ਲੱਖ ਟਨ ਕਣਕ ਦਾ ਯੋਗਦਾਨ ਪਾਇਆ ਗਿਆ, ਜਿਹੜਾ ਕਿ ਬਾਕੀ ਸੂਬਿਆਂ ਦੇ ਨਾਲੋਂ ਵੱਧ ਹੈ ਜੀ। ਪਿਛਲੇ ਸਾਲ 118 ਲੱਖ ਟਨ ਕਣਕ ਕੇਂਦਰੀ ਭੰਡਾਰ ਦੇ ਵਾਸਤੇ ਜਿਹੜੀ ਉਹ ਖਰੀਦੀ ਗਈ ਸੀਗੀ। ਪੰਜਾਬ ਦੇ ਵਾਸਤੇ ਬਦਕਿਸਮਤੀ ਵਾਲੀ ਜਿਹੜੀ ਥੋੜੀ ਗੱਲ ਇਹ ਆ ਕਿ ਜਿਹੜੀ ਮੱਧ ਪ੍ਰਦੇਸ਼ ਦੀ ਕਣਕ ਹੈ, ਪੰਜਾਬੀ ਜਿਹੜੇ ਨੇ ਉਹ ਮੱਧ ਪ੍ਰਦੇਸ਼ ਦੀ ਕਣਕ ਖਾਣ ਨੂੰ ਤਰਜੀਹ ਦੇਣ ਲੱਗੇ ਨੇ। ਜਿਹੜੇ ਵੱਡੇ ਸਟੋਰ ਨੇ ਉਹਨਾਂ ਦੇ ਉੱਤੇ ਮੱਧ ਪ੍ਰਦੇਸ਼ ਦੀ ਕਣਕ ਦਾ ਜਿਹੜਾ ਆਟਾ ਜੀ ਉਹ ਸਭ ਤੋਂ ਵੱਧ ਵਿਕਦਾ। ਔਰ ਇੱਥੇ ਜਿਹੜੀ ਹੈ ਜੀ ਪੰਜਾਬ ਦੇ ਨਾਲੋਂ ਤਕਰੀਬਨ ਤੁਸੀਂ ਕਹਿ ਲਓ ਦੂਣੀ ਕੀਮਤ ਦੇ ਵਿੱਚ ਜਿਹੜੀ ਹੈ ਜੀ ਉਹ ਕਣਕ ਵਿਕਦੀ ਆ ਮੱਧ ਪ੍ਰਦੇਸ਼ ਵਾਲੀ। ਇਹ ਕਿਹਾ ਜਾਂਦਾ ਜੀ ਕਿ ਉਹ ਪੈਸਟੀਸਾਈਡ ਜਿਹੜੀਆਂ ਦਵਾਈਆਂ ਨੇ ਉਹਨਾਂ ਤੋਂ ਰਹਿਤ ਹੈ, ਜਦੋਂ ਕਿ ਪੰਜਾਬ ਵਾਲੀ ਜਿਹੜੀ ਕਣਕ ਹੈ ਉਹਦੇ ਉੱਤੇ ਛਿੜਕਾਅ ਖਾਦਾਂ ਜਿਹੜੀਆਂ ਜੀ ਉਹ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਨੇ। ਜਿਹੜੇ ਆਪ ਬੀਜਣ ਵਾਲੇ ਨੇ ਇਹਨੂੰ ਕਣਕ ਨੂੰ, ਉਹ ਵੀ ਇਹ ਜਿਹੜੀ ਕਣਕ ਹੈ ਖਾਣ ਤੋਂ ਆਨਾਕਾਨੀ ਕਰਨ ਲੱਗੇ ਨੇ ਜੀ। ਤੇ ਜੀ ਅੱਗੇ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਸੰਘਰਸ਼ ਚੱਲ ਰਿਹਾ ਆ, ਬਾਪੂ ਸੂਰਤ ਸਿੰਘ ਬੈਠੇ ਨੇ ਜੀ ਉਸ ਰਿਹਾਈ ਦੇ ਲਈ, ਤੇ ਉਸ ਹੱਕ ਦੇ ਵਿੱਚ ਇੱਕ ਵਿਅਕਤੀ ਆ ਕਹਿੰਦੇ ਉਹ ਟਾਵਰ ਤੇ ਚੜ ਗਿਆ। ਬਿਲਕੁਲ ਜੀ, ਇਹ ਜਿਹੜਾ ਇੱਕ ਸੂਰਤ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਜੀ ਟਾਵਰ ਦੇ ਉੱਤੇ ਚੜਿਆ ਬੰਦਾ ਜੀ, ਇਹ ਮੁੱਲਾਂਪੁਰ ਦਾਖਾ ਦੇ ਨੇੜੇ ਪਿੰਡ ਜਿਹੜਾ ਪੈਂਦਾ ਹਸਨਪੁਰ, ਜਿੱਥੇ ਸੂਰਤ ਸਿੰਘ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਿਹੜਾ ਜੀ ਉਹ ਭੁੱਖ ਹੜਤਾਲ ਰੱਖੀ ਹੋਈ ਆ। ਇਹ ਪਿੰਡ ਪਮਾਲ ਪਿੰਡ ਹੈ ਜਿੱਥੇ ਕਿ ਇਹ ਨੌਜਵਾਨ ਜਿਹੜਾ ਉਹ ਟਾਵਰ ਦੇ ਉੱਤੇ ਚੜ ਗਿਆ ਔਰ ਪੁਲਿਸ ਜਿਹੜਾ ਪ੍ਰਸ਼ਾਸਨ ਸੀਗਾ ਜੀ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ। ਲੰਮੀ ਜਦੋਜਹਿਦ ਜਿਹੜੀ ਸੀ ਉਹਨੂੰ ਥੱਲੇ ਲਾਉਣ ਦੇ ਵਾਸਤੇ ਕਰਨੀ ਪਈ। ਇਹ ਥਾਣਾ ਮਹਿਣਾ ਦੇ ਪਿੰਡ ਕੋਕਰੀ ਫੂਲਾ ਸਿੰਘ ਦਾ ਬਲਵਿੰਦਰ ਸਿੰਘ ਹੈ, ਜਿਹੜਾ 38 ਸਾਲਾਂ ਦਾ ਹੈ।
ਔਰ ਇਹ ਟਾਵਰ ਦੇ ਉੱਤੇ ਆਪਣਾ ਪੂਰਾ ਪ੍ਰਬੰਧ ਜਿਹੜਾ ਸੀ ਉਹ ਕਰਕੇ ਚੜਿਆ, ਭਾਵ ਕਿ ਕੋਈ ਛਾਲ ਮਾਰਨ ਦੇ ਵਾਸਤੇ ਨਹੀਂ ਚੜਿਆ ਸੀਗਾ ਕਿ ਉਹ ਧਮਕੀ ਦਿੰਦਾ ਜਿਹੜੀ ਸੁਸਾਈਡ ਦੀ, ਕਿਉਂਕਿ ਆਪਣੇ ਨਾਲ ਉਹ ਛੋਲੇ, ਪਾਣੀ ਤੇ ਰੱਸੀ ਜਿਹੜੀ ਸੀਗੀ ਉਹ ਲੈ ਕੇ ਟਾਵਰ ਦੇ ਉੱਤੇ ਜਿਹੜਾ ਸੀਗਾ ਉਹ ਚੜਿਆ ਸੀਗਾ ਜੀ। ਔਰ ਇਹਨੂੰ ਬਾਅਦ ਦੇਰ ਰਾਤ ਜਿਹੜਾ ਸੀਗਾ ਜੀ ਉਹ ਲਾਇਆ ਗਿਆ। ਉਧਰ ਅੱਜ ਸਰਕਾਰ ਦੇ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਗਏ ਨੇ ਵੱਡੇ ਵੱਡੇ, ਉਹਦੇ ਉੱਤੇ ਫੋਟੋ ਤਾਂ ਹੈ ਨਹੀਂ ਕਿਉਂਕਿ ਸੁਪਰੀਮ ਕੋਰਟ ਨੇ ਰੋਕ ਦਿੱਤੀ ਆ ਫੋਟੋ। ਉਹਦੇ ਵਿੱਚ ਇਹ ਜਿਹੜੇ ਸਵਾਲ ਉਠਾਏ ਗਏ ਨੇ ਉਹ ਇਹ ਨੇ ਕਿ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਸੰਬੰਧੀ ਤੱਥ ਜਿਹੜੇ ਨੇ ਉਹ ਦਿੱਤੇ ਗਏ ਨੇ। ਜਿਹੜੇ ਸਵਾਲ ਜਵਾਬ ਨੇ ਉਹ ਕੀਤੇ ਗਏ ਨੇ। ਇੱਕ ਸਵਾਲ ਪਾਇਆ ਗਿਆ ਕਿ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਕੋਈ ਇੱਦਾਂ ਦਾ ਕੈਦੀ ਹੈ ਜਿਹੜਾ ਸਜ਼ਾ ਪੂਰੀ ਕਰ ਚੁੱਕਿਆ ਹੋਵੇ। ਉਹਦਾ ਜਵਾਬ ਦਿੱਤਾ ਆਪ ਸਰਕਾਰ ਨੇ ਜਿਹੜਾ ਹਾਈਲਾਈਟ ਕਰਕੇ ਕਿ ਇੱਦਾਂ ਸਾਰੇ ਕੈਦੀ ਜਿਹੜੀ ਸਜ਼ਾ ਪੂਰੀ ਹੋਣ ਤੋਂ ਬਾਅਦ ਤੁਰੰਤ ਰਿਹਾ ਕਰ ਦਿੱਤੇ ਗਏ ਸੀ, ਇੱਦਾਂ ਦਾ ਕੋਈ ਕੈਦੀ ਨਹੀਂ ਹੈਗਾ। ਇਹ ਕਿਹਾ ਜਾਂਦਾ ਜੀ ਕਿ ਕਿਉਂ ਮੰਨਿਆ ਜਾਂਦਾ ਕਿ ਉਮਰ ਕੈਦ 14 ਸਾਲ ਦੀ ਹੈ। ਇਹਦਾ ਜਵਾਬ ਦਿੱਤਾ ਗਿਆ ਜੀ ਕਿ ਉਮਰ ਭੋਗ ਰਿਹਾ ਕੈਦੀ 14, 18, 20 ਸਾਲ ਦੀ ਸਜ਼ਾ ਪੂਰੀ ਕਰਨ ਦੇ ਬਾਅਦ ਜਿਹੜੀਆਂ ਸ਼ਰਤਾਂ ਨੇ ਉਹਦੀ ਰਿਹਾਈ ਜਿਹੜੀ ਆ ਉਹ ਸ਼ਰਤਾਂ ਦੇ ਤਹਿਤ ਜਿਹੜੀ ਹੈ ਜੀ ਉਹ ਹੁੰਦੀ ਹੈ। ਉਮਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਕੀ ਹੈ, ਇਹਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਜਵਾਬ ਦਿੰਦੀ ਹੈ ਕਿ ਉਮਰ ਕੈਦ ਦੇ ਵਾਸਤੇ ਸਮੇਂ ਤੋਂ ਪਹਿਲਾਂ ਰਿਹਾਈ ਨੀਤੀ ਜਿਹੜੀ ਹੈ ਜੀ ਉਹਦੇ ਤਹਿਤ ਜਿਹੜੀ ਹੈ ਜੀ ਕਈ ਕੁਝ ਜਿਹੜਾ ਕਰਨਾ ਪੈਂਦਾ, ਭਾਵ ਕਿ ਕਈ ਸ਼ਰਤਾਂ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤਕਰੀਬਨ ਅਖਬਾਰਾਂ ਦੇ ਅੱਧੇ ਪੇਜ ਦੇ ਜਿਹੜੇ ਇਸ਼ਤਿਹਾਰ ਨੇ ਅੱਜ ਸਰਕਾਰ ਨੇ ਇਹ ਦਿੱਤੇ ਨੇ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੈਦੀ ਨੇ, ਔਰ ਸਰਕਾਰ ਮੁੱਕਰ ਹੀ ਗਈ ਹੈ ਇਸ ਇਸ਼ਤਿਹਾਰ ਦੇ ਮੁਤਾਬਕ ਕਿ ਪੰਜਾਬ ਦੇ ਵਿੱਚ ਕੋਈ ਕੈਦੀ ਇਸ ਤਰ੍ਹਾਂ ਦਾ ਹੈਗਾ ਜਿਹਨੇ ਕਿ ਆਪਣੀ ਸਜ਼ਾ ਭੁਗਤ ਲਈ ਹੋਵੇ ਤੇ ਉਹ ਅਜੇ ਵੀ ਜੇਲ੍ਹ ਦੇ ਵਿੱਚ ਹੋਵੇ ਜੀ। ਜੀ ਜੀ, ਬੜਾ ਕੁਛ ਹੈ ਜੀ ਇਸ ਦੇ ਪਿੱਛੇ ਲੁਕਿਆ ਹੋਇਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਸ਼ਿਆਂ ਦੀ। ਆਪਾਂ ਕਾਫੀ ਟਾਈਮ ਤੋਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਆ ਤੇ ਨਸ਼ਿਆਂ ਦੇ ਖਿਲਾਫ ਕਹਿੰਦੇ ਕਿ ਕਾਨਫਰੰਸਾਂ ਹੁੰਦੀਆਂ ਤੇ ਉਸ ਦੇ ਵਿੱਚ ਜਿਹੜੇ ਦਿੱਤੇ ਗਏ ਆ ਸੁਝਾਅ, ਉਸ ਦੇ ਵਿੱਚ ਕੇਂਦਰੀ ਮੰਤਰੀ ਆ ਉਸ ਨੇ ਜਿਹੜੇ ਸੁਝਾਅ ਮਿਲੇ ਆ ਉਹਦੇ ਵਿੱਚ ਉਹ ਹੱਕਾ ਬੱਕਾ ਰਹਿ ਗਿਆ। ਇਹ ਗੋਲਮੇਜ ਕਾਨਫਰੰਸ ਜਿਹੜੀ ਹੈ ਜੀ ਵਿਜੇ ਸੰਪਲਾ ਹੋਰਾਂ ਨੇ ਲਾਈ ਹੈ, ਜਿਹੜੇ ਕੇਂਦਰੀ ਮੰਤਰੀ ਨੇ। ਇਹੋ ਜਿਹੀਆਂ ਗੋਲਮੇਜ ਕਾਨਫਰੰਸਾਂ ਜਿਹੜੀਆਂ ਨੇ ਉਹ 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬਹਿ ਕੇ ਕਰਕੇ ਖਾਨਾ ਪੂਰਤੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਨਹੀਂ ਤਾਂ ਅਦਰਵਾਈਜ਼ ਦੇਖਿਆ ਜਾਵੇ ਤਾਂ ਰਿਐਲਿਟੀ ਜਿਹੜੀ ਹੈ ਜੀ ਉਹ ਗਰਾਊਂਡ ਦੀ ਕੀ ਹੈ ਕਿਹੜਾ ਇਹਨਾਂ ਨੂੰ ਪਤਾ ਨਹੀਂ ਗੀ ਜੀ। ਜੇ ਇਹਨਾਂ ਨੇ ਲੈਣੀ ਹੋਵੇ ਰਿਐਲਿਟੀ ਕਿ ਕੀ ਆ, ਉਹ ਤਾਂ ਜਿਹੜੇ ਟੱਬਰਾਂ ਦੇ ਟੱਬਰ ਤਬਾਹ ਹੋਏ ਨੇ ਉਹਨਾਂ ਤੋਂ ਜਾ ਕੇ ਪੁੱਛਣ ਕਿਹੋ ਜਿਹੇ ਸੁਝਾਅ ਉਹਦੇ ਵਿੱਚ ਆਏ ਨੇ, ਉਹ ਬੜੇ ਅਜੀਬੋ ਗਰੀਬ ਨੇ। ਹੈਰਾਨਗੀ ਵਾਲੀ ਜਿਹੜੀ ਹੈ ਜੀ ਗੱਲ ਇਹ ਰਹੀ ਇਹਦੇ ਵਿੱਚ ਕਿ ਜਿਹੜੇ ਮੁੱਖ ਸੰਸਦੀ ਸਕੱਤਰ ਨੇ ਸਰੂਪ ਚੰਦ ਸਿੰਗਲਾ, ਉਹਨੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸ਼ਰਾਬ ਦੇ ਠੇਕਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰਹੇ ਲੋਕ ਨੇ ਉਹ ਤਾਂ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਨੇ ਜੀ, ਜਿਹੜੇ ਕਿ ਠੇਕੇ ਬੰਦ ਕਰਾ ਕੇ ਆਪਣਾ ਧੰਦਾ ਜਿਹੜਾ ਉਹ ਕਾਇਮ ਰੱਖਣਾ ਚਾਹੁੰਦੇ ਨੇ। ਜਿਹੜੇ ਸਰੂਪ ਚੰਦ ਸਿੰਗਲਾ ਨੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਕਹੀ ਆ ਕਿ ਬਠਿੰਡਾ ਸ਼ਹਿਰ ਦੇ ਵਿੱਚ ਔਰਤਾਂ ਵੀ ਠੇਕੇ ਬੰਦ ਕਰਾਉਣ ਵਾਸਤੇ ਸੰਘਰਸ਼ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਕਾਰੋਬਾਰ ਦੇ ਨਾਲ ਉਹਨਾਂ ਦਾ ਕੋਈ ਜਿਹੜਾ ਜੀ ਉਹ ਸੰਬੰਧ ਨਹੀਂ ਹੈ। ਇੱਕ ਜਿਹੜਾ ਜੀ ਜਿੱਤਿਆ ਹੋਇਆ ਲੋਕ ਨੁਮਾਇੰਦਾ ਜਿਹਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਬਣਾਇਆ ਹੋਇਆ, ਉਹ ਇਹ ਕਹੇ ਤਾਂ ਸਵਾਲ ਇਹ ਖੜਾ ਹੁੰਦਾ ਕਿ 125 ਤੋਂ ਉੱਪਰ ਜਿਹੜੀਆਂ ਪੰਚਾਇਤਾਂ ਸਨ ਉਹਨਾਂ ਨੇ ਠੇਕੇ ਬੰਦ ਕਰਨ ਦੇ ਮਤੇ ਜਿਹੜੇ ਸੀ ਉਹ ਪਾ ਕੇ ਸਰਕਾਰ ਨੂੰ ਇਸ ਵਾਰੀ ਭੇਜੇ ਸਨ। ਕੀ ਉਹ ਸਾਰੀਆਂ ਦੀਆਂ ਸਾਰੀਆਂ 125 ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹ ਨਕਲੀ ਸ਼ਰਾਬ ਦਾ ਜਾਂ ਜਾਲੀ ਸ਼ਰਾਬ ਦਾ ਧੰਦਾ ਕਰਦੀਆਂ ਨੇ ਜੀ, ਜਿਹਦੇ ਕਰਕੇ ਉਹਨਾਂ ਨੇ ਇਹ ਜਿਹੜਾ ਵਿਰੋਧ ਕੀਤਾ ਸੀਗਾ ਇਹਨਾਂ ਠੇਕਿਆਂ ਦਾ। ਮੇਰਾ ਖਿਆਲ ਅਕਲ ਜਿਹੜੀ ਕਈ ਵਾਰੀ ਘਾਹ ਚੰਨ ਚੱਲ ਜਾਂਦੀ ਹੈ ਇਹਨਾਂ ਨੇਤਾਵਾਂ ਦੀ। ਇੱਕ ਜਿਹੜਾ ਸ਼ਹਿਰ ਦਾ ਮਸ਼ਹੂਰ ਡਾਕਟਰ ਹੈ ਜੀ ਬਠਿੰਡੇ ਦਾ, ਉਹਨੇ ਇੱਕ ਅਜੀਬ ਸੁਝਾਅ ਦਿੱਤਾ ਇਹਦੇ ਵਿੱਚ। ਉਹ ਕਹਿੰਦਾ ਜੀ ਕਿ ਅਫੀਮ ਖਾਣ ਦਾ ਕੋਈ ਨੁਕਸਾਨ ਨਹੀਂ ਹੈ, ਬਲਕਿ ਅਫੀਮ ਦਾ ਨਸ਼ਾ ਕਰਨ ਵਾਲਿਆਂ ਦੀ ਤਾਂ ਉਮਰ ਜਿਹੜੀ ਆ ਉਹ ਲੰਬੀ ਹੁੰਦੀ ਹੈ। ਤਾਂ ਉਹ ਇਹ ਕਹਿਣਾ ਸੀਗਾ ਕਿ ਅਫੀਮ ਵਰਗਾ ਜਿਹੜਾ ਨਸ਼ਾ ਜੀ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਬਾਕੀ ਜਿਹੜੇ ਨਸ਼ੇ ਨੇ ਉਹਨਾਂ ਨੂੰ ਪਾਸੇ ਜਿਹੜਾ ਉਹ ਕਰ ਦੇਣਾ ਚਾਹੀਦਾ। ਇਹਦੇ ਉੱਤੇ ਕੋਈ ਜਿਹੜੀ ਪ੍ਰਕਿਰਿਆ ਅਜੇ ਕੇਂਦਰੀ ਮੰਤਰੀ ਨੇ ਨਹੀਂ ਦਿੱਤੀ। ਹਾਂ ਇੰਨਾ ਜ਼ਰੂਰ ਹੈ ਜੀ ਕਿ ਸ਼ਾਇਦ ਹੋ ਸਕਦਾ ਜੀ ਇਹ ਸੁਝਾਅ ਸੁਣ ਕੇ ਜੇ ਉਹਨਾਂ ਦੇ ਨਾਲ ਕੋਈ ਸਿਆਣਾ ਵਿਅਕਤੀ ਹੋਇਆ ਜਾਂ ਖੁਦ ਸਿਆਣੇ ਹੋਏ ਤਾਂ ਉਹ ਹੱਸਦੇ ਜ਼ਰੂਰ ਗਏ ਹੋਣਗੇ ਕਿ ਜਿੱਥੇ ਇਹੋ ਜਿਹੇ ਸੁਝਾਵਾਂ ਵਾਲੇ ਬੈਠੇ ਨੇ ਉੱਥੇ ਫਿਰ ਕੌਣ ਨਸ਼ਿਆਂ ਤੋਂ ਬਚਾ ਸਕਦਾ ਜੀ ਇਸ ਸੂਬੇ ਨੂੰ। ਸ਼ਾਇਦ ਜੀ ਉਹ ਕਿਸੇ ਮੰਤਰੀ ਸੰਤਰੀ ਦਾ ਨਿੱਜੀ ਡਾਕਟਰ ਵੀ ਹੋ ਸਕਦਾ ਜਿਹੜੇ ਇਹੋ ਜਿਹਾ ਸੁਝਾਅ ਦਿੰਦਾ ਆ। ਤੇ ਅੱਗੇ ਜੀ ਆਪਾਂ ਕੇਂਦਰੀ ਵਜ਼ਾਰਤ ਦੇ ਵਿੱਚ ਜੇ ਦੇਖੀਏ ਬੈਂਕ ਅਕਾਊਂਟ ਕਿਹਦੇ ਜ਼ਿਆਦਾ ਆ ਤੇ ਉਹ ਕਿਹਦਾ ਨੰਬਰ ਪਿਆ ਕਿ ਬੈਂਕ ਅਕਾਊਂਟ ਕਿਹਦੇ ਜ਼ਿਆਦਾ ਆ? ਖਾਤਿਆਂ ਵਾਲੇ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਜਿਹਦੇ ਕੋਲੇ ਪੈਸੇ ਹੋਣਗੇ ਜੀ ਉਹਦਾ ਹੀ ਹੋਊਗਾ ਨਾ ਜੀ, ਤੇ ਦੂਜਿਆਂ ਦਾ ਤਾਂ ਉਹ ਬਰਾਬਰਤਾ ਨਹੀਂ ਕਰ ਸਕਦੀ ਜੀ। ਔਰ ਬਹੁਤੇ ਜਿਹੜੇ ਖਾਤੇ ਨੇ ਜੀ ਉਹ ਪ੍ਰਾਈਵੇਟ ਬੈਂਕਾਂ ਦੇ ਵਿੱਚ ਨੇ ਜੀ, ਜਿੰਨੇ ਵੀ ਕੇਂਦਰੀ ਮੰਤਰੀ ਨੇ ਮੈਕਸੀਮਮ ਲੋਕਾਂ ਨੂੰ ਪ੍ਰਮੋਟ ਕਰਦੇ ਨੇ ਸਕੀਮਾਂ ਜਿਹੜੀਆਂ ਕਿ ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਦੇ ਵਿੱਚ ਤੁਸੀਂ ਆਓ, ਪਰ ਮੋਦੀ ਸਰਕਾਰ ਦੇ ਵਜ਼ੀਰ ਜਿਹੜੇ ਨੇ ਉਹ ਉਹਨਾਂ ਦੇ ਆਪਣੇ ਜਿਹੜੇ ਖਾਤੇ ਨੇ ਉਹ ਪ੍ਰਾਈਵੇਟ
ਬੈਂਕਾਂ ਦੇ ਵਿੱਚ ਨੇ ਜੀ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਤਾਂ ਇਸ ਮਾਮਲੇ ਦੇ ਵਿੱਚ ਇੰਨਾ ਹੈਗਾ ਕਿ ਉਹ ਨਹੀਂ, ਉਹਨਾਂ ਦੇ ਨਹੀਂ ਹੈਗੇ, ਪਰ ਉਹਨਾਂ ਦੇ 3 ਖਾਤੇ ਨੇ, ਜਿਨ੍ਹਾਂ ਦੇ ਵਿੱਚੋਂ 2 ਬੈਂਕ ਖਾਤੇ ਗੁਜਰਾਤ ਦੇ ਸਹਿਕਾਰੀ ਬੈਂਕ ਦੇ ਵਿੱਚ ਨੇ, ਇੱਕ ਖਾਤਾ ਜਿਹੜਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੈ। ਜਿਹੜੀ ਜਮ੍ਹਾਂ ਕਰਾਈ ਜਿਹੜੀ ਜਾਇਦਾਦ ਹੈ ਉਹਦੇ ਸੰਬੰਧੀ ਜਿਹੜੇ ਵੇਰਵੇ ਨੇ, ਉਹਦੇ ਮੁਤਾਬਕ 10 ਵਜ਼ੀਰਾਂ ਦੇ ਬੈਂਕ ਖਾਤੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਨੇ। ਕੇਂਦਰੀ ਵਜ਼ੀਰਾਂ ਦੇ ਸਿਰਫ 8 ਵਜ਼ੀਰ ਇਦਾਂ ਦੇ ਨੇ ਕੇਂਦਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਸਹਿਕਾਰੀ ਬੈਂਕਾਂ ਦੇ ਵਿੱਚ ਖੁਲਵਾਏ ਹੋਏ ਨੇ। ਕੇਂਦਰੀ ਵਜ਼ੀਰਾਂ ਦੇ ਵਿੱਚੋਂ ਬੈਂਕ ਖਾਤਿਆਂ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਝੰਡੀ ਲਈ ਹੈ। ਹਰਸਿਮਰਤ ਕੌਰ ਬਾਦਲ ਤੇ ਉਹਦੇ ਪਰਿਵਾਰ ਦੇ 19 ਬੈਂਕ ਖਾਤੇ ਨੇ, ਜਿਹਦੇ ਵਿੱਚੋਂ 9 ਬੈਂਕ ਖਾਤੇ ਕੌਮੀ ਬੈਂਕਾਂ ਦੇ ਵਿੱਚ ਨੇ ਤੇ 10 ਖਾਤੇ ਜਿਹੜੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਨੇ। ਬਾਦਲ ਪਰਿਵਾਰ ਦਾ ਸਹਿਕਾਰੀ ਬੈਂਕ ਦੇ ਵਿੱਚ ਵੀ ਇੱਕ ਵੀ ਖਾਤਾ ਨਹੀਂ ਹੈ ਜੀ। ਔਰ ਬਾਦਲ ਪਰਿਵਾਰ ਦੇ 19 ਬੈਂਕ ਖਾਤਿਆਂ ਦੇ ਵਿੱਚੋਂ 8 ਜਿਹੜੇ ਨੇ ਉਹ HDFC ਬੈਂਕ ਦੇ ਵਿੱਚ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ 9 ਬੈਂਕ ਖਾਤੇ ਨੇ, ਜਿਹਦੇ ਵਿੱਚੋਂ 2 ਖਾਤੇ HDFC ਬੈਂਕ ਦੇ ਵਿੱਚ ਨੇ, ਜਦੋਂ ਕਿ ਬਾਕੀ ਜਿਹੜੇ ਉਹ ਕੌਮੀ ਬੈਂਕਾਂ ਦੇ ਵਿੱਚ ਨੇ। ਬਾਦਲ ਪਰਿਵਾਰ ਜਿੰਨੇ ਬੈਂਕ ਖਾਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਚੌਧਰੀ ਬਰਿੰਦਰ ਸਿੰਘ ਦੇ ਨੇ। ਫਰਕ ਇੰਨਾ ਹੈ ਕਿ ਉਹਨਾਂ ਦਾ 19 ਖਾਤਿਆਂ ਦੇ ਵਿੱਚੋਂ ਸਿਰਫ ਇੱਕ ਬੈਂਕ ਖਾਤਾ HDFC ਬੈਂਕ ਦੇ ਕੋਲ ਆ, ਬਾਕੀ ਕੌਮੀ ਤੇ ਸਹਿਕਾਰੀ ਬੈਂਕਾਂ ਦੇ ਵਿੱਚ ਨੇ। ਔਰ ਅਰੁਣ ਜੇਤਲੀ ਹੋਰਾਂ ਦੇ 3 ਬੈਂਕ ਖਾਤੇ ਨੇ, ਜਿਹਦੇ ਵਿੱਚ ਸਿਰਫ ਇੱਕ ਬੈਂਕ ਖਾਤਾ ਜਿਹੜਾ ਕੌਮੀ ਬੈਂਕ ਦੇ ਵਿੱਚ ਆ, ਜਦੋਂ ਕਿ 2 ਜਿਹੜੇ ਨੇ ਉਹ ਪ੍ਰਾਈਵੇਟ ਬੈਂਕ HDFC ਦੇ ਵਿੱਚ ਨੇ ਜੀ। ਸੋ ਬਹੁਤੇ ਜਿਹੜੇ ਕੇਂਦਰੀ ਮੰਤਰੀ ਨੇ ਉਹ ਆਪਣੇ ਜਿਹੜੇ ਖਾਤੇ ਨੇ ਉਹ ਖੁਲਾਈ ਬੈਠੇ ਨੇ ਪ੍ਰਾਈਵੇਟ ਬੈਂਕਾਂ ਦੇ ਵਿੱਚ। ਔਰ ਪ੍ਰਚਾਰ ਇਸ ਚੀਜ਼ ਦਾ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਕਰਦੇ ਨੇ ਕਿ ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਦੇ ਵਿੱਚ ਖਾਤੇ ਲੋਕ ਖੁਲਾਉਣ। ਬਿਲਕੁਲ ਜੀ। ਤੇ ਪਰ ਲੋਕਾਂ ਨੂੰ ਕਦੋਂ ਸੁਰਤ ਆਊਗੀ ਕਿ ਇਹਨਾਂ ਦੀਆਂ ਵੋਟਾਂ ਨਾਲ ਇਹ ਮੰਤਰੀ ਸੰਤਰੀ ਬਣ ਕੇ ਇਹਨਾਂ ਦੇ ਇੰਨੇ ਖਾਤੇ ਆ, ਇੰਨੀਆਂ ਤਨਖਾਹਾਂ ਆ, ਪਰ ਨਾਲ ਲੱਗਦੀ ਗੱਲ ਕਰੀਏ ਕਿ ਸਰਕਾਰ ਦਾ ਖਜ਼ਾਨਾ ਹੀ ਖਾਲੀ ਆ ਤੇ ਸਰਵ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਨੂੰ ਤਨਖਾਹ ਹੀ ਨਹੀਂ ਮਿਲੀ ਕਈ ਮਹੀਨਿਆਂ ਤੋਂ ਜੀ। ਤਕਰੀਬਨ ਬਹੁਤੇ ਜਿਹੜਾ ਮੁਲਾਜ਼ਮ ਵਰਗ ਹੈ ਜੀ ਉਹ ਖਾਲੀ ਫਿਰਦਾ ਇਹਨਾਂ ਤਨਖਾਹਾਂ ਤੋਂ। ਜਿਹਨੂੰ ਮਰਜ਼ੀ ਤੁਸੀਂ ਜਿਹੜਾ ਜੀ ਉਹ ਛੇੜ ਲਓ। ਤੋਂ ਸਰਵ ਸਿੱਖਿਆ ਅਭਿਆਨ ਜਿਹੜਾ ਜੀ ਇਹਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਪਿਛਲੇ 3 ਮਹੀਨਿਆਂ ਤੋਂ ਤਨਖਾਹ ਤੋਂ ਸੱਖਣੇ ਬੈਠੇ ਨੇ। ਜਿਹੜੇ ਇਹ ਕਰਮਚਾਰੀ ਨੇ ਜੀ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਰੈਗੂਲਰ ਕਰਾਉਣ ਤੇ ਹੋਰ ਮੰਗਾਂ ਦੇ ਵਾਸਤੇ ਜਿਹੜਾ ਜੀ ਉਹ ਕਾਂਗਰਸ ਵਜ਼ਾਰਤ ਤੇ ਹੁਣ ਅਕਾਲੀ ਭਾਜਪਾ ਸਰਕਾਰ ਅੱਗੇ ਜਿਹੜੇ ਉਹ ਤਰਲੇ ਕੱਢ ਰਹੇ ਨੇ। ਅਜੇ ਤੱਕ ਸਵਾਏ ਝੂਠੇ ਲਾਰਿਆਂ ਤੋਂ ਉਹਨਾਂ ਨੂੰ ਜਿਹੜਾ ਜੀ ਉਹ ਕੁਝ ਨਹੀਂ ਮਿਲਿਆ, ਨਾ ਪਿਛਲੀਆਂ ਸਰਕਾਰਾਂ ਤੋਂ ਨਾ ਜਿਹੜੀ ਹੈ ਜੀ ਉਹ ਮੌਜੂਦਾ ਸਰਕਾਰ। ਹਾਲ ਦੀ ਘੜੀ ਤਾਂ ਇਹ ਹਾਲਾਤ ਬਣ ਗਏ ਜੀ ਕਿ ਇਹਨਾਂ ਦੀਆਂ ਜਿਹੜੀਆਂ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੂੰ ਜਿਹੜੀ ਹੈ ਜੀ ਉਹ ਤਨਖਾਹ ਵੀ ਨਹੀਂ ਮਿਲ ਰਹੀ ਔਰ ਬਿਨਾਂ ਤਨਖਾਹ ਤੋਂ ਜਿਹੜਾ ਜੀ ਉਹ ਕੰਮ ਕਰੀ ਜਾ ਰਹੇ ਨੇ। ਉਹਨਾਂ ਦੇ ਕਹਿਣਾ ਕਿ ਹੁਣ ਤਾਂ ਉਹਨਾਂ ਨੂੰ ਉਧਾਰ ਵੀ ਜਿਹੜਾ ਜੀ ਉਹ ਮਿਲਣਾ ਬੰਦ ਹੋ ਗਿਆ। ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਜਿਹੜੇ ਨੇ ਜੀ ਇਹ ਸਾਰੇ ਦੇ ਸਾਰੇ ਪਿਛਲੇ 3 ਮਹੀਨਿਆਂ ਤੋਂ ਜਿਹੜਾ ਜੀ ਉਹ ਬੈਠੇ ਨੇ ਬਿਨਾਂ ਤਨਖਾਹ ਤੋਂ। ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ ਖਜ਼ਾਨੇ ਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ। ਐਵੇਂ ਵਿਰੋਧੀ ਧਿਰ ਵਾਲੇ ਜਿਹੜੇ ਉਹ ਪੰਜਾਬ ਸਰਕਾਰ ਨੂੰ ਬਦਨਾਮ ਕਰਦੇ ਨੇ। ਖਜ਼ਾਨਾ ਤਾਂ ਨੱਕੋ ਨੱਕ ਭਰਿਆ ਪਿਆ। ਜੇ ਨੱਕੋ ਨੱਕ ਨਾ ਭਰਿਆ ਹੁੰਦਾ ਤਾਂ ਫਿਰ ਜਿਹੜੇ ਮੰਤਰੀ ਸੰਤਰੀ ਨੇ ਉਹ ਆਪਣਾ ਜਿਹੜੇ ਉਹਨਾਂ ਦੀਆਂ ਤਨਖਾਹਾਂ ਤੇ ਬਾਕੀ ਭੱਤੇ ਨੇ ਉਹ ਕਿਵੇਂ ਵਧਾਉਂਦੇ। ਹੈਲੀਕਾਪਟਰ ਪੰਜਾਬ ਦੇ ਵਿੱਚ ਸਰਕਾਰ ਦਾ ਏਦਾਂ ਫਿਰਦਾ ਜੀ ਜਿਵੇਂ ਲੋਕਲ ਬੱਸ ਹੋਵੇ, ਕਦੀ ਇੱਧਰ ਨੂੰ ਨਿਕਲ ਗਏ ਕਦੀ ਇੱਧਰ ਨੂੰ ਨਿਕਲ ਗਏ। ਉਹਨੂੰ ਵੇਖ ਕੇ ਤਾਂ ਨਹੀਂ ਲੱਗਦਾ ਜੀ ਖਜ਼ਾਨਾ ਖਾਲੀ ਹੈ, ਪਰ ਅਸਲ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਜੀ ਜਿਨ੍ਹਾਂ ਦੇ ਵਿੱਚ ਹੁਣ ਸਰਵ ਸਿੱਖਿਆ ਅਭਿਆਨ ਵਾਲੇ ਵੀ ਸ਼ਾਮਲ ਹੋ ਗਏ ਨੇ, ਉਹਨਾਂ ਨੂੰ ਵੀ 3-3 ਮਹੀਨੇ ਤੋਂ ਤਨਖਾਹ ਜਿਹੜੀ ਉਹ ਨਹੀਂ ਮਿਲੀ ਜੀ। ਹਾਂਜੀ ਬਿਲਕੁਲ। ਲੋਕਾਂ ਲਈ ਤਨਖਾਹਾਂ ਨਹੀਂ ਪਰ ਆਪਣੇ ਖਜ਼ਾਨੇ ਜਿਹੜੇ ਉਹ ਭਰੇ ਹੋਏ ਆ। ਤੇ ਅੱਗੇ ਜੀ ਅਜੇ ਗੱਲ ਕਰੀਏ ਆਪਾਂ ਕਈ ਵਾਰੀ ਕਿਸਾਨਾਂ ਦੀ ਗੱਲ ਕਰਦੇ ਆ ਕਿ ਕਦੀ ਕਿਸਾਨ ਹੁੰਦੇ ਸੀ ਉਹ ਆਪ ਕੰਮ ਕਰਦੇ ਸੀ, ਉਹਨਾਂ ਦਾ ਪਰਿਵਾਰ ਕੰਮ ਕਰਦਾ ਸੀ, ਪਰ ਹੁਣ ਕਹਿੰਦੇ ਜਿਹੜਾ ਝੋਨਾ ਆ ਝੋਨੇ ਦੇ ਲਈ ਉੱਥੇ ਮਜ਼ਦੂਰੀ ਨਹੀਂ ਮਿਲ ਰਹੇ ਕਿਸਾਨਾਂ ਨੂੰ। ਬਿਲਕੁਲ ਜੀ। ਅੱਜ ਕੱਲ ਜਿਹੜੀਆਂ ਟ੍ਰੇਨ ਆਉਂਦੀਆਂ ਨੇ ਦੂਜੇ ਸੂਬਿਆਂ ਤੋਂ, ਬਿਹਾਰ ਤੋਂ, ਉੱਤਰ ਪ੍ਰਦੇਸ਼ ਤੋਂ, ਖਾਸ ਤੌਰ ਦੇ ਉੱਤੇ ਇਹਨਾਂ ਦੋਨਾਂ ਸੂਬਿਆਂ ਤੋਂ, ਜਦੋਂ ਉਹ ਟ੍ਰੇਨ ਆਉਂਦੀਆਂ ਨੇ ਤਾਂ ਇੱਕ ਜਿਹੜੀ ਭਗਦੜ ਹੈ ਨਾ ਜੀ ਉਹ ਰੇਲਵੇ ਸਟੇਸ਼ਨ ਦੇ ਉੱਤੇ ਮੱਚ ਜਾਂਦੀ ਆ। ਜਦੋਂ ਤਕਰੀਬਨ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਉਹ ਤੁਸੀਂ ਰਾਜਪੁਰਾ, ਸਰਹੰਦ, ਜਲੰਧਰ, ਲੁਧਿਆਣਾ ਜੇ ਇਹ ਲਾ ਲਓ, ਚਾਹੇ ਜਿਹੜੇ ਫਿਰੋਜ਼ਪੁਰ ਵਾਲੀ ਸਾਈਡ ਜਿਹੜੀ ਉਸ ਪਾਸੇ ਤੋਂ ਜਿਹੜੀਆਂ ਟ੍ਰੇਨਾਂ ਇਸ ਪਾਸੇ ਐਂਟਰ ਕਰਦੀਆਂ ਨੇ, ਇਨ ਚੁੱਕੀ ਜਿਹੜੇ ਜ਼ਿਮੀਦਾਰ ਨੇ ਉਹ ਮਗਰ ਭੱਜਦੇ ਨੇ ਡੱਬਿਆਂ ਦੇ। ਜਿਹੜੇ ਡੱਬੇ ਨੇ ਜੀ ਰੈਗੂਲਰ ਕਲਾਸ ਵਾਲੇ ਬਹਿੰਦੇ ਨੇ ਜਿਹਦੇ ਵਿੱਚ ਕਿ ਉਹਦੇ ਵਿੱਚੋਂ ਜਿਹੜੀ ਟੋਲੀ ਉਤਰਦੀ ਆ ਭਈਆਂ ਦੀ ਉਹਦੇ ਫਿਰ ਮਗਰ ਭੱਜਦੇ ਨੇ ਜੀ। ਉਹਨਾਂ ਨੂੰ ਤਰ੍ਹਾਂ ਦੇ ਜਿਹੜੇ ਆ ਜੀ ਉਹ ਲਾਲਚ ਦਿੱਤੇ ਜਾਂਦੇ ਨੇ ਕਿ ਤੁਹਾਨੂੰ 3 ਟਾਈਮ ਰੋਟੀ ਮਿਲੂਗੀ, ਚੌਲਾਂ ਦੇ ਨਾਲ ਚਿਕਨ ਜਿਹੜਾ ਉਹ ਮਿਲੂਗਾ ਤੇ ਤੁਹਾਨੂੰ ਜਿਹੜਾ ਮੋਬਾਇਲ ਫੋਨ ਆ ਜੀ ਉਹ ਫ੍ਰੀ ਹੋਊਗਾ ਘਰ ਗੱਲ ਕਰਨ ਦੇ ਵਾਸਤੇ, ਜਿੰਨਾ ਚਿਰ ਮਰਜ਼ੀ ਜਿਹੜੀ ਹੈ ਜੀ ਉਹ ਗੱਲ ਕਰੀ ਚੱਲੋ। ਕੋਈ ਉਹਨਾਂ ਨੂੰ ਕਹਿੰਦਾ ਜੀ ਖੇਸ ਮਿਲਣਗੇ, ਕੋਈ ਚਾਦਰਾਂ ਜਿਹੜੀਆਂ ਜੀ ਉਹ ਮਿਲਣਗੀਆਂ ਤੇ ਜਿਹੜੇ ਨੇ ਕਿਤੇ ਨੇ ਥੱਲੇ ਲਿਖਿਆ ਵੀ ਹੋਇਆ ਜੀ ਪਊਆ ਸ਼ਾਮ ਨੂੰ ਪੀਣ ਨੂੰ ਵੀ ਜਿਹੜਾ ਉਹ ਮਿਲੂਗਾ।
ਥਕਾਵਟ ਲਾਉਣ ਦੇ ਵਾਸਤੇ ਹਰ ਤਰ੍ਹਾਂ ਦੇ ਲਾਲਚ ਜਿਹੜੇ ਨੇ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਉੱਥੇ ਸਟੇਸ਼ਨਾਂ ਦੇ ਉੱਤੇ ਜਿਹੜੇ ਉਹ ਦਿੱਤੇ ਜਾਂਦੇ ਨੇ। ਐਕਚੁਅਲੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਵੀ ਕਾਫੀ ਜਿਹੜੇ ਜੀ ਪਿਛਲੇ ਸਾਲਾਂ ਤੋਂ ਸਤਰਕ ਹੋ ਗਏ। ਉਹਨਾਂ ਦੇ ਨਾਲ ਪਹਿਲਾਂ ਸ਼ੋਸ਼ਣ ਬਹੁਤ ਹੁੰਦਾ ਸੀਗਾ। ਇੱਥੇ ਜ਼ਿਮੀਂਦਾਰ ਕੰਮ ਕਰਵਾ ਲੈਂਦੇ ਸਨ ਕੁਛ, ਤੇ ਮੁੜ ਕੇ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਸੀ ਤੇ ਉਹਨਾਂ ਨੂੰ ਠੇਂਗਾ ਦਿਖਾਉਂਦੇ ਜਾਂ ਚਾਰ ਮਾਰੀਆਂ ਚਪੇੜਾ ਤੇ ਭਜਾਤਾ ਜੀ। ਉਹ ਹੁਣ ਤੇਜ਼ ਹੋ ਗਏ। ਜਿਹੜੇ ਸਟੇਸ਼ਨਾਂ ਦੇ ਉੱਤੇ ਪਹਿਲਾਂ ਪੁਲਿਸ ਵਾਲੇ ਵੀ ਉਹਨਾਂ ਨੂੰ ਕਾਬੂ ਕਰ ਲੈਂਦੇ ਸੀਗੇ ਤੇ 2-4 ਹਜ਼ਾਰ ਰੁਪਇਆ ਲਿਆ ਜ਼ਿਮੀਂਦਾਰ ਤੋਂ ਤੇ ਉਹਦੇ ਨਾਲ ਟੋਲੀ ਤੋੜਤੀ। ਬਾਅਦ ਦੇ ਵਿੱਚ ਉਹ ਮਜ਼ਦੂਰੀ 'ਚ ਉਹਨਾਂ ਦੇ ਕੱਟਦਾ ਫਿਰਦਾ ਹੁੰਦਾ ਸੀਗਾ। ਹੁਣ ਇਹ ਕੀ ਕਰਦੇ ਨੇ ਜੀ, ਆਪਣੇ ਬੈਂਕ ਅਕਾਊਂਟ ਜਿਨ੍ਹਾਂ ਜ਼ਿਮੀਂਦਾਰਾਂ ਦੇ ਨਾਲ ਇਹਨਾਂ ਦੇ ਹਿਸਾਬ ਕਿਤਾਬ ਉਹਨਾਂ ਨੂੰ ਦੇ ਦਿੰਦੇ ਨੇ। ਪਹਿਲਾਂ ਬੈਂਕਾਂ ਦੇ ਵਿੱਚ ਜਿਹੜੇ ਆ ਜੀ ਉਹ ਕੁਝ ਪੈਸੇ ਪਵਾ ਕੇ ਉੱਥੋਂ ਜਿਹੜੇ ਤੁਰਦੇ ਨੇ ਤੇ ਇਹਨਾਂ ਬਹੁਤਿਆਂ ਦੀ ਜਿਹੜੀ ਹੈ ਜੀ ਪਹਿਲਾਂ ਹੀ ਸੰਧਗਤ ਜਿਹੜੀ ਹੁੰਦੀ ਆ। ਬਹੁਤ ਥੋੜੇ ਕੁਝ ਗਰੁੱਪ ਨੇ ਜਿਹੜੇ ਇੱਥੇ ਆਉਂਦੇ ਨੇ ਤੇ ਉਹ ਉੱਥੋਂ ਸਟੇਸ਼ਨਾਂ ਤੋਂ ਲੱਭਦੇ ਨੇ। ਪਰ ਜਿਹੜਾ ਪੰਜਾਬ ਦਾ ਕਿਸਾਨ ਹੈ ਜੀ ਉਹ ਨਿਰੰਤਰ ਲੱਭਣ ਦੇ ਵਾਸਤੇ ਇਹਨਾਂ ਨੂੰ ਜਿਹੜਾ ਜਾਂਦਾ ਸਟੇਸ਼ਨਾਂ ਦੇ ਉੱਤੇ। ਜਿਹੜਾ ਪੰਜਾਬੀ ਮਜ਼ਦੂਰ ਹੈ ਉਹਨੇ ਕਿਉਂਕਿ ਕੰਮ ਕਰਨਾ ਹੀ ਤਕਰੀਬਨ ਛੱਡ ਦਿੱਤਾ। ਜਦੋਂ ਆਟਾ ਦਾਲ ਵਰਗੀਆਂ ਸਕੀਮਾਂ ਹੋਣਗੀਆਂ ਅਗਲਾ ਕਹਿੰਦਾ ਖਾਣੀਆਂ ਤਾਂ 2 ਰੋਟੀਆਂ ਨੇ, ਉਹ ਸਰਕਾਰ ਦੇ ਜਾਂਦੀ ਹੈ, ਚੁੱਪ ਕਰਕੇ ਬੈਠੇ ਖਾਈ ਚਲੋ, ਕੀ ਲੋੜ ਆ ਦਿਹਾੜੀਆਂ ਲਾਉਣ ਦੀ। ਬਿਲਕੁਲ ਜੀ। ਮੈਨੂੰ ਜੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇੰਨੇ ਪੈਸੇ ਸਿੱਟ ਕੇ ਲੋਕ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹਨਾਂ ਲਈ ਕੋਈ ਜੋਬਾਂ ਤੇ ਹੈ ਨਹੀਂ ਗੀਆਂ, ਪਰ ਉਹ ਆਪਣੇ ਬੱਚਿਆਂ ਨੂੰ ਕੰਮ ਤੇ ਵੀ ਨਹੀਂ ਲਾਉਂਦੇ। ਨਹੀਂ ਲਾਉਂਦੇ ਜੀ। ਐਕਚੁਅਲੀ ਇੱਕ ਕਲਚਰ ਹੁੰਦਾ ਸੀਗਾ, ਕੋਈ ਬਹੁਤਾ ਪੁਰਾਣਾ ਥੋੜੀ ਹੈ ਜੀ, ਬਹੁਤ ਜ਼ਿਆਦਾ ਪੁਰਾਣਾ ਤਾਂ ਨਹੀਂ ਗਿਆ। ਮੇਰੀ ਏਜ ਮੇਟ ਜਿਹੜੇ ਨੇ 40+ ਵਾਲੇ ਜਿਹੜੇ ਨੇ ਉਹ ਤਾਂ ਮੇਰਾ ਖਿਆਲ ਮੇਰੀ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਜਿਹੜੇ ਪੇਰੈਂਟਸ ਸਨ ਉਹ ਬੱਚਿਆਂ ਨੂੰ ਨਾਲ ਕੰਮ ਤੇ ਲਾਉਂਦੇ ਸਨ। ਅਸੀਂ ਖੁਦ ਜ਼ਿਮੀਂਦਾਰਾਂ ਦਾ ਜਿਹੜਾ ਕੰਮ ਕਰਦੇ ਛੁੱਟੀ ਤੋਂ ਬਾਅਦ ਜਿਹੜਾ ਜੀ ਉਹ ਨਾਲ ਜਿਹੜਾ ਮੋਟਰ ਦੇ ਉੱਤੇ ਜਾਣਾ, ਜਿਹੜਾ ਨਾਲ ਕੰਮ ਕਰਵਾਉਣਾ, ਉਹ ਇੱਕ ਕਲਚਰ ਸੀਗਾ ਜੀ ਜਿਹੜਾ ਪੰਜਾਬ ਦੇ ਵਿੱਚ ਕਿਸੇ ਟਾਈਮ ਇਹਦੀ ਬੜੀ ਅਹਿਮੀਅਤ ਹੁੰਦੀ ਸੀ। ਹੌਲੀ ਹੌਲੀ ਸਾਰਾ ਕੁਝ ਹੀ ਜਿਹੜਾ ਜੀ ਖਤਮ ਹੋ ਗਿਆ। ਮੋਟਰਸਾਈਕਲ, ਸੈੱਲਫੋਨ, ਨੈਟ ਪੈਕ, ਇਹ ਸਾਰਾ ਕੁਝ ਜਿਹੜੀਆਂ ਜੀ ਚੀਜ਼ਾਂ ਆ ਗਈਆਂ। ਅੱਜ ਜਿਹੜਾ ਨੌਜਵਾਨ ਆ ਜੀ ਉਹ ਕਹਿੰਦਾ ਜੀ ਕਿ ਮੇਰੇ ਫੋਨ ਦੀ ਜਿਹੜੀ ਬੈਟਰੀ ਆ ਉਹ ਚਾਰਜ ਹੋਣੀ ਚਾਹੀਦੀ ਆ, ਬਾਕੀ ਸਾਰਾ ਕੁਝ ਦੇਖ ਲਾਂਗੇ ਕਿਹੜੇ ਤਰੀਕੇ ਨਾਲ ਹੈਂਡਲ ਹੁੰਦਾ ਜੀ। ਜੀ ਬਿਲਕੁਲ। ਜਿਹੜੇ ਪੰਜਾਬ ਦੀ ਜਿਹੜੀ ਲੋਕ ਹੈਗੇ ਆ ਉਹ ਕੰਮ ਪੱਖੋਂ ਨਾ ਕੰਮੇ ਹੋਈ ਜਾਂਦੇ ਆ ਕਿ ਆਪ ਕੰਮ ਨਹੀਂ ਕਰਦੇ। ਤੇ ਬਲਦੇਵ ਪੰਨੂ ਜੀ ਹੁਣ ਅੱਜ ਨਵਾਂ ਕਿ ਮੋਦੀ ਕਿਸੇ ਵੀ ਮੁੱਦੇ ਦੀ ਗੱਲ ਛੋਂਦਾ ਪਹਿਲੇ ਹਾਕਮਾਂ ਨੂੰ ਦਿੰਦਾ ਦੋਸ਼ਮੀ ਆ। ਮੋਦੀ ਕਿਸੇ ਵੀ ਮੁੱਦੇ ਦੀ ਗੱਲ ਛੋਂਦਾ ਪਹਿਲੇ ਹਾਕਮਾਂ ਨੂੰ ਦਿੰਦਾ ਦੋਸ਼ਮੀ ਆ। ਦਿੰਦਾ ਦੋਸ਼ ਗਿਣਾਵੇ ਫਿਰ ਨੁਕਤਿਆਂ ਨੂੰ ਬੜਕਾ ਮਾਰਦਾ ਤਾਂ ਚੜ੍ਹਦਾ ਜੋਸ਼ਮੀ ਆ। ਦੂਸ਼ਣਬਾਜ਼ੀ ਦਾ ਚੋਣਵਾ ਸ਼ਬਦ ਭਾਲੇ ਜਿੱਦਾਂ ਫੋਲਦਾ ਹੀ ਸ਼ਬਦ ਕੋਸ਼ਮੀਆਂ। ਇੱਕ ਗੱਲ ਹੈ ਦੋਸ਼ ਉਹ ਲਾਉਣ ਮੌਕੇ ਰੱਖਦਾ ਨਹੀਂ ਸਕੀਰੀ ਦੀ ਹੋਸ਼ਮੀਆਂ। ਭੰਡੇ ਜਦੋਂ ਸਰਕਾਰਾਂ ਫਿਰ ਪਿਛਲੀਆਂ ਨੂੰ ਕਾਟਾ ਸਾਰੀਆਂ ਉੱਪਰ ਉਹ ਮਾਰ ਜਾਂਦਾ। ਭੰਡੇ ਜਦੋਂ ਸਰਕਾਰਾਂ ਫਿਰ ਪਿਛਲੀਆਂ ਨੂੰ ਕਾਟਾ ਸਾਰੀਆਂ ਉੱਪਰ ਉਹ ਮਾਰ ਜਾਂਦਾ। ਆਵਾਜ਼ ਪਾਈ ਦੀ ਜਿਹੜੀ ਸਰਕਾਰ ਸੀਗੀ ਗੁੱਤਾ ਉਹਦਾ ਵੀ ਨਾਲ ਹੀ ਸਾਰ ਜਾਂਦਾ। ਧੰਨਵਾਦ ਜੀ। ਹੁਣ ਲੈਣੇ ਇਜਾਜ਼ਤ ਪੰਨੂ ਸਾਹਿਬ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਔਰ ਤੁਹਾਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।